ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਪਾਂ ਵੱਖ-ਵੱਖ ਘਰੇਲੂ ਨੁਸਖਿਆਂ ਬਾਰੇ ਗੱਲਬਾਤ ਕਰਦੇ ਹਾਂ। ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਜਗਵੀਰ ਸਿੰਘ ਜੀ ਆਪਣੇ ਨਾਲ ਜੁੜ ਕੇ ਆਪਾਂ ਨੂੰ ਘਰੇਲੂ ਨੁਸਖੇ, ਹੋਮ ਰੈਮਡੀਜ਼ ਦੱਸਦੇ ਆ। ਇਸ ਦੱਸਦੇ ਜਾਈਏ, ਇਸ ਪ੍ਰੋਗਰਾਮ 'ਚ ਕੋਈ ਵੀ ਡਾਕਟਰ ਨਹੀਂ ਹੁੰਦਾ। ਸਾਰੇ ਹੀ ਇਸ ਦੇ ਵਿੱਚ ਜਿਹੜੇ ਇਲਾਜ ਹੈ, ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਨੇ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕਾਂਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾਂਜੀਤ ਕੌਰ ਢੇਸੀ ਟਰਲੌਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੌਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਝੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ, ਬਹਾਦਰ ਸਿੰਘ ਗਿੱਲ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਹੋਰ ਕੋਈ ਜਾਣਾ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਤੇ ਆਓ ਗੱਲਬਾਤ ਕਰਦੇ ਹਾਂ ਹੁਣ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੇ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਅੱਜ ਕਰਦੇ ਆਂ, ਕਹਿੰਦੇ ਅਧਰੰਗ ਹੋਇਆ ਵਾ ਹੈਗਾ ਲਕਵਾ। ਉਹ ਆਪਣੇ ਦੁੱਧ ਦੇ ਵਿੱਚ ਮਾਂ 1 ਕੱਪ ਜਾਂ ਜਿੰਨਾ ਕੁ ਪੀਣਾ ਹੈਗਾ ਦੁੱਧ, 1.5 ਕੱਪ, ਉਹਦੇ ਵਿੱਚੋਂ ਤੁਸੀਂ ਆਪਣੇ ਬਾਇਬਡਿੰਗ 1 ਚਮਚਾ ਤੇ ਲਸਣ ਦੀਆਂ 5-6 ਕਲੀਆਂ ਉਹ ਉਬਾਲਣਾ ਹੈਗਾ ਦੁੱਧ ਐਨ ਚੰਗੀ ਤਰ੍ਹਾਂ। ਜਦ ਐਨ ਲਸਣ ਦੀਆਂ ਗਲ ਜਿਵੇਂ ਤੁਰੀਆਂ ਤੇ ਉਹ ਆਪਣੇ ਪੀਣਾ ਹੈਗਾ ਤੁਸੀਂ ਰੋਜ਼। ਤੇ ਜਾਂ ਫਿਰ ਤੁਸੀਂ ਰਿੰਡ ਦੇ ਜਿਹੜੇ ਬੀਜ ਹੁੰਦੇ, ਰਿੰਡ ਦੇ ਬੀਜ ਜੇ ਸਾਨੂੰ ਮਿਲ ਜਾਵੇ ਤਾਂ ਉਹ ਤੁਸੀਂ ਉਹਨੇ ਜਿਹੜੀਆਂ ਗਿਰੀਆਂ ਹੁੰਦੀਆਂ ਰਿੰਡ ਦੇ ਬੀਜਾਂ ਦੀਆਂ ਗਿਰੀਆਂ ਕੱਢ ਕੇ ਤੇ ਉਹ ਬਦਾਮ ਰੋਗਨ ਦੇ ਵਿੱਚੋਂ ਪਾ ਕੇ ਥੋੜ੍ਹੀਆਂ ਫਰਾਈ ਜਿਹੀਆਂ ਕਰਨੀਆਂ ਹੈਗੀਆਂ। ਫਿਰ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਸ਼ਹਿਦ ਦੇ ਵਿੱਚੋਂ ਮਿਲਾ ਕੇ ਖਾਣੀਆਂ ਇਹਦੇ ਵਿੱਚ। ਜਾਂ ਫਿਰ ਤੁਸੀਂ ਐਂ ਕਰ ਸਕਦੇ ਹੈਗੇ, ਇਹਦੇ ਵਿੱਚ ਮੈਂ ਔਲੇ ਦਾ ਰਸ ਇਹਦੇ ਵਿੱਚੋਂ ਬਹੁਤ ਵਧੀਆ ਕੰਮ ਕਰਦਾ ਜੀ। ਔਲੇ ਦਾ ਰਸ ਪੀਓ ਤੁਸੀਂ ਰੋਜ਼। ਜਿਹੜਾ ਜੇ ਔਲੇ ਦੀ ਬੋਤਲ ਲਿਆਓਗੇ ਤੁਸੀਂ ਰਸ ਦੀ, ਉਹਦੇ ਉੱਤੇ ਕੈਪ ਜਿਹਾ ਲੱਗਿਆ ਵਾ ਹੁੰਦਾ ਉਹ 30 ml ਦਾ, ਉਹ ਤੁਸੀਂ ਭਰ ਕੇ 1 ਗਲਾਸ ਪਾਣੀ ਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਬਾਇਬਡਿੰਗ ਮਿਲਦੀ ਤਾਂ ਤੁਸੀਂ ਆਪਣੇ 1 ਚਮਚਾ ਔਲਿਆਂ ਦਾ ਪਾਊਡਰ, ਔਲਿਆਂ ਦੇ ਚੂਰਨ ਦਾ ਪਾਊਡਰ ਤੇ 6-7 ਕਲੀਆਂ ਲਸਣ ਦੀਆਂ ਉਹ ਦੁੱਧ ਮਾ ਉਬਾਲ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਐਂ ਕਰ ਸਕਦੇ ਹੈਗੇ, ਇਹਦੇ ਵਿੱਚ ਦੁੱਧ ਦੇ ਵਿੱਚ ਤੁਸੀਂ ਸੁੰਡ ਇਹ ਉਬਾਲ ਕੇ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਐਂ ਕਰੋ, ਜਿਸ ਤਰ੍ਹਾਂ ਲਸਣ ਦਾ ਤੇਲ ਬਣਾ ਦਿਓ। 1 ਕੱਪ ਲਸਣ ਸਰੋਂ ਦਾ ਤੇਲ ਪਾ ਕੇ ਗਿੱਠੀ ਤੇ ਰੱਖ ਦਿਓ। ਉਹਦੇ ਵਿੱਚ ਤੁਸੀਂ 1 ਗਠਾ ਪੂਰਾ ਜਿਹੜਾ ਸਾਬਤਾ ਲਸਣ ਹੁੰਦਾ ਵੱਡਾ, ਉਹ ਕਲੀਆਂ ਤੋੜ ਕੇ ਪਾ ਦੇਣਾ ਤੇ ਵਿੱਚ ਕਾਲੀਆਂ ਮਿਰਚਾਂ ਪਾ ਦੇਣੀਆਂ ਹੈਗੀਆਂ। 2-4 ਆਪਣੇ ਲੌਂਗ ਜਿਹੇ ਵੀ ਪਾ ਦਿਓ, 5-7, ਤੇ ਉਹਨੂੰ ਉਬਾਲਣਾ ਹੈਗਾ ਜਦ ਤੱਕ। ਥੋੜ੍ਹੀ ਅੱਗ ਰੱਖਣੀ ਹੈਗੀ ਜਦ ਤੱਕ ਲਸਣ ਐਨ ਸੜ ਨਾ ਜਾਵੇ, ਸਮਝ ਲਓ ਉਨੇ ਚਿਰ ਤੱਕ ਉਹਨੂੰ ਉਬਾਲੀ ਜਾਣਾ ਹੈਗਾ। ਫਿਰ ਪੁਣ ਕੇ ਉਹਦੀ ਮਾਲਿਸ਼ ਕਰਨੀ ਹੈਗੀ ਜੀ ਰੋਜ਼। ਇਹ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਉਹਨੇ ਤੁਸੀਂ ਮਾਹਾਂ ਦੀ ਦਾਲ ਦੇ ਵਿੱਚ ਜਾਂ ਮਾਹਾਂ ਦੀ ਦਾਲ 1 ਮੁੱਠੀ ਲੈ ਕੇ ਉਹਨੂੰ ਜਿਸ ਤਰ੍ਹਾਂ ਭਾਵੇਂ ਰਾਤ ਪਾਣੀ ਮੈਂ ਭਿਓ ਕੇ ਰੱਖ ਦਿਓ ਜੇ ਰੱਖਣੀ ਤਾਂ। ਸਵੇਰ ਨੂੰ ਜਿਸ ਤਰ੍ਹਾਂ ਆਪਾਂ ਦਾਲ ਬਣਾਉਂਦੇ ਉਸ ਤਰ੍ਹਾਂ ਦਾਲ ਬਣਾਉਣੀ ਹੈਗੀ ਤੁਸੀਂ। ਉੱਪਰ ਉਹਦੇ ਵਿੱਚੋਂ ਤੁਸੀਂ ਆਪਣੇ ਸੁੰਡ ਤੇ ਲਸਣ ਇਹ ਪਾ ਕੇ ਪਾਣੀ ਚੰਗਾ ਪਾ ਲੈਣਾ ਹੈਗਾ। ਜਦ ਦਾਲ ਦਾ ਮੂੰਹ ਜਾਂ ਫੁੱਟ ਜਾਂਦੇ ਕਹਿੰਦੇ ਆਪਾਂ ਵੀ ਦਾਲ ਫੁੱਟ ਗਈ, ਉਹ ਭੁੰਨ ਲੈਣੀ ਹੈਗੀ। ਫਿਰ ਪਾਣੀ ਜਿਹੜਾ ਹੈਗਾ ਉਹਦਾ ਉਹ ਪੀਣਾ ਹੈਗਾ ਤੁਸੀਂ ਰੋਜ਼। ਇਹ ਤੁਸੀਂ ਆਪਣੇ ਕੰਮ ਕਰ ਲਓ। ਇਹ ਵਧੀਆ ਚੀਜ਼ ਹੈਗੀ ਆਪਣੇ ਲਕਵੇ ਵਾਸਤੇ, ਠੀਕ ਰਹੂਗੀ ਤੁਹਾਨੂੰ। ਬਾਕੀ ਤੁਲਸੀ ਵੀ ਚੰਗੀ ਰਹਿੰਦੀ ਹੈਗੀ। ਜੇ ਤੁਹਾਨੂੰ ਤੁਲਸੀ ਦਾ ਤੇਲ ਮਿਲ ਜਾਵੇ ਤਾਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਉਹਨੇ ਤੁਲਸੀ ਜੇ ਸਾਰੇ ਨੇੜੇ ਤੇੜੇ ਹੈਗੀ ਤਾਂ ਉਹਨੂੰ ਪਾਣੀ ਮਾ ਉਬਾਲ ਕੇ ਉਹਦੀ ਭਾਫ਼ ਜਿਹੜੇ ਜਿੱਥੇ ਸਰੀਰ ਮਾ ਲਕਵਾ ਹੈਗਾ ਉੱਥੇ ਭਾਫ਼ ਦਿਓ, ਉਹ ਵੀ ਉਹਨੇ ਠੀਕ ਕਰ ਸਕਦੀ ਹੈਗੀ। ਫਿਰ ਜੇ ਤੁਲਸੀ ਨੂੰ ਤੁਸੀਂ ਦਹੀਂ ਦੇ ਵਿੱਚ ਉਹਨੇ ਮਿਕਸ ਕਰਕੇ, ਤੁਲਸੀ ਤੇ ਸਿੰਧਾਂ ਨੂੰ ਦਹੀਂ ਦੇ ਵਿੱਚ ਮਿਕਸ ਕਰਕੇ ਉਹਦੀ ਮਾਲਿਸ਼ ਕਰਨੀ ਹੈਗੀ। ਇਹ ਤੁਸੀਂ ਆਪਣੇ ਕਰਕੇ ਦੇਖ ਲਓ। ਅੱਗੇ ਚੱਲਦੇ ਹੈਗੇ ਆਪਣੇ ਜਿਹੜੇ ਉਹਨੇ ਕਹਿੰਦੇ ਸੀਗੇ ਦਿਲ ਮਾ ਦਰਦ ਜਿਹਾ ਹੁੰਦਾ ਰਹਿੰਦਾ ਹੈਗਾ, 2 ਵੀਕਾਂ ਹੋ ਗਿਆ ਜਾਂ ਪੁੱਛਦੇ ਸੀਗੇ ਉਹ ਆਪਣੇ 2 ਕੇਲੇ ਲੈ ਕੇ ਤੁਸੀਂ 3 ਚਮਚੇ ਸ਼ਹਿਦ ਦੇ ਪਾ ਕੇ ਉਹ ਤੁਸੀਂ ਖਾ ਲਿਆ ਕਰੋ ਜਾਂ ਤੁਹਾਨੂੰ ਫੀਲ ਹੋਵੇ ਮੇਰੇ ਦਿਲ ਮਾ ਦਰਦ ਜਿਹਾ ਹੁੰਦਾ। ਜਾਂ ਫਿਰ 1 ਚਮਚਾ ਅਜਵਾਇਣ ਦਾ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਨਹੀਂ ਤਾਂ ਫਿਰ ਉਹਨੇ ਜਿਹੜਾ ਬੇਲ ਪਾਊਡਰ ਹੁੰਦਾ ਉਹ ਤੁਸੀਂ ਯੂਜ਼ ਕਰ ਸਕਦੇ ਹੈ। ਥੋੜ੍ਹਾ ਘੀ ਪਾ ਕੇ ਉਹਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਅੰਗੂਰ ਇਹਦੇ ਵਿੱਚ ਚੰਗੇ ਰਹਿੰਦੇ ਆ, ਅੰਗੂਰ ਖਾ ਲਿਆ ਕਰੋ ਤੁਸੀਂ, ਅੰਗੂਰਾਂ ਦਾ ਜੂਸ ਪੀ ਲਿਆ ਕਰੋ।
ਫਿਰ ਔਲੇ ਦਾ ਮੁਰੱਬਾ ਤੁਸੀਂ ਲੈ ਸਕਦੇ ਹੈਗੇ, ਉਹਦੇ ਵਿੱਚ 3-4 ਬੂੰਦਾਂ, ਇੱਕ ਔਲੇ ਦਾ ਮੁਰੱਬਾ ਲੈ ਕੇ, ਔਲਾ ਲੈ ਕੇ ਮੁਰੱਬੇ ਵਾਲਾ, ਉਹਦੇ ਵਿੱਚ 3-4 ਬੂੰਦਾਂ ਤੁਸੀਂ ਅੰਬਰਧਾਰੇ ਦੀਆਂ ਪਾ ਕੇ ਉਹ ਤੁਸੀਂ ਖਾ ਲਿਆ ਕਰੋ। ਨਹੀਂ ਤਾਂ ਲਸਣ ਦੀਆਂ ਕਲੀਆਂ ਵੀ 2-3 ਚੱਬ ਲਿਆ ਕਰੋ, ਤਾਂ ਵੀ ਠੀਕ ਰਹਿੰਦਾ ਹੈਗਾ। ਫਿਰ ਅਰਜਨ ਪਾਊਡਰ ਤੁਸੀਂ ਲੈ ਸਕਦੇ ਹੈਗੇ, ਉਹ ਤੁਸੀਂ ਲੈ ਲਓ, ਜਾਂ ਉਬਾਲ ਕੇ ਪਾਣੀ ਮਾ ਐਂ ਵੀ ਪੀ ਸਕਦੇ, 1 ਚਮਚਾ ਪਾਣੀ ਉਬਾਲ ਕੇ ਵਿੱਚ ਗੁੜ ਪਾ ਕੇ ਥੋੜ੍ਹਾ ਦੁੱਧ ਜੀ ਪਾ ਕੇ ਚਾਹ ਜੀ ਬਣਾ ਕੇ ਉਹ ਪੀ ਸਕਦੇ ਹੈਗੇ। ਜੇ ਤੁਹਾਨੂੰ ਅੱਗੇ ਕਹਿੰਦੇ ਸੀਗੇ ਕਮਜ਼ੋਰੀ ਵਾਸਤੇ ਵੀ ਕਮਜ਼ੋਰੀ ਜੀ ਰਹਿੰਦੀ ਹੈਗੀ ਦਿਲ 'ਚ, ਤਾਂ 1 ਚੁਟਕੀ ਤੁਸੀਂ ਹਿੰਗ ਤੇ ਗੁੜ ਦੇ ਵਿੱਚ ਮਿਲਾ ਕੇ ਉਹ ਖਾਓ 1 ਮਹੀਨਾ, ਇਹਦੇ ਨਾਲ ਵੀ ਫਰਕ ਪੈ ਜੂਗਾ ਜੀ ਤੁਹਾਨੂੰ। ਜਿਹੜੇ ਉਹ ਕਮਜ਼ੋਰੀ ਕਹਿੰਦੇ ਸੀਗੇ ਸਰੀਰ 'ਚ ਕਮਜ਼ੋਰੀ ਹੈਗੀ, ਉਹ ਤੁਸੀਂ ਲੈਣੀ ਹੈਗੀ ਮੇਥੀ ਜਿਹੜੀ ਹੁੰਦੀ ਹਰੀ ਮੇਥੀ, ਇਹਦਾ ਜੂਸ ਕੱਢ ਕੇ ਪੀ ਲਿਆ ਕਰੋ ਤੁਸੀਂ, ਅੱਧਾ ਕੁ ਕੱਪ ਭਾਵੇਂ, ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਜੌਂ ਦਾ ਦਲੀਆ ਤੁਸੀਂ ਬਣਾ ਕੇ ਸ਼ਹਿਦ ਮਿਲਾ ਕੇ ਉਹ ਖਾ ਲਿਆ ਕਰੋ, ਇਹ ਠੀਕ ਰਹੂਗਾ ਤੁਹਾਨੂੰ। ਫਿਰ ਫਿਗ ਜਿਹੜੇ ਹੁੰਦੇ ਆ, ਫਿਗ 3-4 ਫਿਗ ਤੁਸੀਂ ਪਾਣੀ ਵਿੱਚ ਭਿਓ ਕੇ ਰੱਖਦੇ ਨੇ, ਰਾਤ ਨੂੰ ਸਵੇਰ ਨੂੰ ਖਾ ਲਓ, 2-3 ਸਵੇਰ ਨੂੰ ਭਿਓ ਕੇ ਰੱਖ ਦਿਓ, ਸ਼ਾਮ ਨੂੰ ਖਾ ਲਓ, ਇਹ ਵਧੀਆ ਚੀਜ਼ ਹੈਗੀ ਤੁਹਾਨੂੰ। ਫਿਰ ਸੰਗਤਰੇ ਦੇ ਜੂਸ ਦਾ ਗਲਾਸ ਕੱਢ ਕੇ ਘਰ ਕੱਢਣਾ ਹੈਗਾ, 1 ਚਮਚਾ ਵਿੱਚ ਮਾਰ ਦਾ ਰਸ ਪਾਉਣਾ, ਥੋੜ੍ਹਾ ਜਿਹਾ ਕਾਲੀਆਂ ਮਿਰਚਾਂ, ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਨਹੀਂ ਤਾਂ 10 ਮਨੱਕੇ ਦੁੱਧ ਮਾ ਉਬਾਲ ਕੇ ਤੁਸੀਂ ਉਹ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ 200 ਗ੍ਰਾਮ ਕਾਲੀ 200 ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈਣੀ, 50 ਗ੍ਰਾਮ ਆਪਣੇ ਕਾਲੀ ਮਿਰਚਾਂ, 100 ਗ੍ਰਾਮ ਸੌਂਫ, 200 ਗ੍ਰਾਮ ਕਾਜੂ, 200 ਗ੍ਰਾਮ ਬਦਾਮ, ਇਹ ਮਿਕਸ ਕਰਕੇ ਸਾਰੀਆਂ ਚੀਜ਼ਾਂ 1 ਚਮਚਾ 1-2 ਚਮਚੇ ਤੁਸੀਂ ਖਾ ਲਿਆ ਕਰੋ, ਸਵੇਰ ਨੂੰ 1 ਚਮਚਾ, ਸ਼ਾਮ ਨੂੰ ਖਾ ਲਿਆ ਕਰੋ। ਜੇ ਤੁਹਾਨੂੰ ਫਿਰ ਚਵਨਪ੍ਰਾਸ਼ ਖਾ ਸਕਦੇ ਹੈਗੇ ਤੁਸੀਂ, ਇਹਦੇ ਵਿੱਚ ਚਵਨਪ੍ਰਾਸ਼ ਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਜਿਹੜਾ ਇਹਦਾ ਚੰਗਾ ਹੁੰਦਾ ਰਾਮਦੇਵ ਬਾਬੇ ਵਾਲਾ, ਇਹ ਚੰਗਾ ਹੁੰਦਾ, ਜਾਂ ਹੋਰ ਕੋਈ ਮਿਲਦਾ ਤੁਹਾਨੂੰ ਉਹ ਲੈ ਸਕਦੇ ਹੈਗੇ। ਫਿਰ 5-7 ਖੰਜੂਰਾਂ ਤੁਸੀਂ ਦੁੱਧ ਉਬਾਲ ਕੇ ਚੰਗੀ ਤਰ੍ਹਾਂ ਉਹ ਖਾ ਸਕਦੇ ਹੈਗੇ, ਖੰਜੂਰਾਂ ਵੀ ਖਾ ਲਈਆਂ, ਦੁੱਧ ਵੀ ਪੀ ਲਿਆ, ਇਹ ਵਧੀਆ ਚੀਜ਼ਾਂ ਹੈਗੀਆਂ। ਫਿਰ ਇਹਦੇ ਵਿੱਚ ਤੁਸੀਂ ਆਪਣੇ ਜਿਹੜੀ ਪੱਤ ਗੋਭੀ ਹੁੰਦੀ ਹੈ ਰੈੱਡ ਕਲਰ ਦੀ, ਪਰਪਲ ਜਿਹੀ ਹੁੰਦੀ ਨਾ, ਉਹ ਤੁਸੀਂ ਖਾ ਲਿਆ ਕਰੋ। ਜੇ ਥਾਰੇ ਮਾਰਿਆਂ ਦੀ ਘਾਟ ਕਰਕੇ ਕਮਜ਼ੋਰੀ ਆ ਉਹ ਦੂਰ ਹੋ ਜੂਗੀ ਜੀ। ਫਿਰ ਗ੍ਰੀਨ ਐਪਲ ਖਾ ਸਕਦੇ ਹੈ, ਅਨਾਰ, ਪਾਲਕ, ਚੁਕੰਦਰ, ਗਾਜਰਾਂ, ਇਹੋ ਜਿਹੀਆਂ ਚੀਜ਼ਾਂ ਤੁਸੀਂ ਜ਼ਿਆਦਾ ਖਾ ਲਓ, ਜਾਂ ਸਾਰਿਆਂ ਦੀ ਸਮੂਦੀ ਜੀ ਬਣਾ ਕੇ ਪੀ ਲਿਆ ਕਰੋ, ਉਹਦੇ ਨਾਲ ਵੀ ਠੀਕ ਰਹਿੰਦਾ। ਉਹ ਕਹਿੰਦੇ ਕਿ ਪੇਟ ਮਾ ਦਰਦ ਜਿਹਾ ਰਹਿੰਦਾ ਹੈਗਾ ਹੁੰਦਾ ਹੈ, ਤਾਂ ਕਲੌਂਜੀ ਦਾ ਕਾੜਾ ਬਣਾ ਕੇ ਪੀ ਸਕਦੇ ਹੈ ਤੁਸੀਂ, 1 ਚਮਚਾ ਕਲੌਂਜੀ ਦਾ ਪਾਣੀ ਉਬਾਲ ਕੇ ਉਹ ਪੀ ਲਿਆ ਕਰੋ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਜਾਂ ਫਿਰ ਜੀਰਾ ਤੇ ਪੁਦੀਨਾ ਇਹ ਉਬਾਲ ਕੇ ਪੀ ਸਕਦੇ ਹੈਗੇ ਤੁਸੀਂ। ਜਿਹੜੇ ਉਹਨੇ ਕਹਿੰਦੇ ਸੀਗੇ ਕਿਡਨੀ ਦੀ ਪੱਥਰੀ ਵਾਸਤੇ ਕਹਿੰਦੇ ਸੀਗੇ, ਉਹ ਤਾਂ ਉਹਨੇ ਗਾਜਰਾਂ ਦੇ ਜੂਸ ਪੀ ਲਿਆ ਕਰੋ, ਵਧੀਆ ਚੀਜ਼ ਹੈਗੀ ਜੀ, ਗਾਜਰਾਂ ਦਾ ਜੂਸ ਰੱਜ ਕੇ ਪੀਓ, ਪੱਥਰੀ ਨੂੰ ਕੱਢ ਦਿੰਦਾ ਹੈਗਾ। ਨਹੀਂ ਤਾਂ ਓਲੀਵ ਆਇਲ ਦੇ ਵਿੱਚ ਤੁਸੀਂ 5-7 ਚਮਚੇ ਓਲੀਵ ਆਇਲ ਦੇ, 5-7 ਚਮਚੇ ਉਹਨੇ ਲਾਈਮ ਦੇ ਜੂਸ ਦੇ, ਇਹ ਮਿਕਸ ਕਰਕੇ ਪੀ ਸਕਦੇ ਹੈਗੇ। ਫਿਰ ਐਪਲ ਸਾਈਡਰ ਵਿਨੀਗਰ ਵੀ ਆਪਣੇ ਕਰ ਦਿੰਦਾ ਜੀ, ਔਰਗੈਨਿਕ, 2 ਚਮਚੇ ਇਹਦੇ ਤੇ 1 ਚਮਚਾ ਸ਼ਹਿਦ ਦਾ ਮਿਕਸ ਕਰਕੇ ਦਿਨ ਮਾ 3-4 ਵਾਰੀ ਪੀ ਲਿਆ ਕਰੋ। ਜਾਂ ਫਿਰ તમને ਨਹੀਂ ਤਾਂ ਤਰਬੂਜ ਜ਼ਿਆਦਾ ਖਾ ਲਿਆ ਕਰੋ, ਤਰਬੂਜ ਇਹ ਵੀ ਠੀਕ ਹੈਗਾ। ਤੁਲਸੀ ਦਾ ਰਸ ਤੁਸੀਂ ਆਪਣੇ ਲੈ ਸਕਦੇ ਆ ਚਮਚਾ, ਜਾਂ ਨਹੀਂ 5-7 ਪੱਤੇ ਉਹ ਚਬਾ ਕੇ ਉਹ ਆਪੋ ਤੇ ਪਾਣੀ ਪੀ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਉਹਨੇ ਨਹੀਂ ਤਾਂ ਪਖੜਾ ਲੈ ਲਿਆ ਕਰੋ, ਪਖੜਾ ਵੀ ਠੀਕ ਹੈਗਾ। ਜਾਂ ਅਜਵਾਇਣ ਇਹ ਲੈ ਲਿਆ ਕਰੋ, ਉਹ ਵੀ ਖੋਲ ਦਿੰਦੀ ਹੈਗੀ ਸਟੋਨ ਨੂੰ, ਅਜਵਾਇਣ ਦਾ ਚਮਚਾ ਲੈ ਲੈ ਉਬਾਲ ਕੇ ਪਾਣੀ ਮਾ ਭਾਵੇਂ ਪੀ। ਜਿਹੜੀ ਕੜੱਲਾਂ ਕਹਿੰਦੇ ਸੀ, ਕੜੱਲਾਂ ਪਈਆਂ ਵੀਆਂ ਜੇ ਤੁਹਾਨੂੰ ਪੈਂਦੀਆਂ ਹੈਗੀਆਂ, ਜੇ ਕਲੰਜਨ ਦਾ ਤੇਲ ਇਹ ਤੁਹਾਨੂੰ ਜੇ ਮਿਲਦਾ, ਇਹਦੇ ਵਿੱਚੋਂ ਸਿੰਧਾਂ ਨੂੰ ਪਾ ਕੇ ਇਹਦੀ ਮਾਲਿਸ਼ ਲੱਗ ਜਾਓ ਕਰਨ, ਇਹ ਠੀਕ ਰਹਿੰਦਾ ਹੈਗਾ ਹੈ। ਜਾਂ ਫਿਰ ਤੁਸੀਂ ਇੱਕ ਦਵਾਈ ਆਪਣੇ ਕਾਊਂਟਰ ਤੋਂ ਹੀ ਮਿਲ ਜੂਗੀ ਤੁਹਾਨੂੰ ਡਰੱਗ ਸਟੋਰ 'ਚੋਂ, ਕੈਲਮੈਗ ਹੈ ਜੀ, ਉਹਦਾ ਨਾਲ ਕੈਲਸ਼ੀਅਮ ਐਂਡ ਮੈਗਨੀਸ਼ੀਅਮ ਇਕੱਠੇ ਹੁੰਦੀ ਹੈ, ਕੈਲਮੈਗ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਆਪਣੇ 500 ਮਿਲੀਗ੍ਰਾਮ ਦੀ ਗੋਲੀ ਉਹ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਨਾਰੀਅਲ ਦੇ ਤੇਲ ਵਿੱਚ ਜੈਫਲ ਜਾਂ ਨਟਮੈਗ ਜਿਹਨੂੰ ਕਹਿੰਦੇ, ਉਹ ਮਿਲਾ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਫਿਰ ਲਸਣ ਤੇ ਅਜਵਾਇਣ ਦਾ ਤੇਲ ਇਹ ਬਣਾ ਕੇ ਤੁਸੀਂ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਜੇ ਥੱਲੇ ਕੜੱਲ ਪੈ ਜਾਂਦੀ ਹੈ ਤਾਂ ਉਹਨੇ ਤੁਸੀਂ ਜਿਹੜੇ ਪੈਰਾਂ ਦੇ ਅੰਗੂਠੇ ਹੈਗੇ, ਲੱਤ ਸਿੱਧੀ ਕਰਕੇ ਜਿਸ ਤੱਕ ਕੋਲ ਕਰਕੇ ਪੈਰਾਂ ਦੇ ਅੰਗੂਠਿਆਂ ਨੂੰ ਆਪਣੇ ਛਾਤੀ ਕੰਨੀ ਨੂੰ ਖਿੱਚਣਾ ਹੈਗਾ ਉੱਪਰ ਨੂੰ, ਇਹਦੇ ਐਂ ਕਰ ਲਓ ਤਾਂ ਇਹਦੇ ਨਾਲ ਵੀ ਸਾਰੀ ਨਾੜ ਜੀ ਜਿਹੜੀ ਹੈ ਠੀਕ ਨਿਕਲ ਜਾਂਦੀ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੁੰਡ, ਕਾਲੀ ਮਿਰਚਾਂ ਤੇ ਮਗਾਂ ਇਹ ਵੀ ਲੈ ਸਕਦੇ ਹੈਗੇ, ਅਗਲੇ ਖਾਂਸੀ ਵਾਸਤੇ ਵੀ ਵਧੀਆ ਚੀਜ਼ ਹੈ, ਥੋੜ੍ਹੇ ਸ਼ਹਿਦ ਮਿਲਾ ਕੇ ਇਹ ਖਾ ਕੇ ਦੇਖ ਲਓ। ਜਿਹੜੇ ਕਹਿੰਦੇ ਸੀਗੇ ਆਪਣੇ ਫੇਫੜਿਆਂ ਦੇ ਵਿੱਚ ਪਾਣੀ ਜਿਹਾ ਪੈਂਦਾ ਹੈਗਾ, ਉਹ ਉਹਨੇ ਤੁਲਸੀ ਦਾ ਯੂਜ਼ ਕਰੋ ਜੀ, ਜ਼ਿਆਦਾ ਤੋਂ ਜ਼ਿਆਦਾ ਤੁਲਸੀ ਦਾ ਰਸ ਪੀ ਲਓ, ਨਹੀਂ ਤਾਂ ਜਿਹੜੀ ਤੁਲਸੀ ਦੀ ਬੂੰਦਾਂ ਜਿਹੀਆਂ ਮਿਲਦੀਆਂ ਹੈਗੀਆਂ 3-4 ਬੂੰਦਾਂ ਪਾਣੀ ਦੇ ਗਲਾਸ ਮਾ ਪਾ ਕੇ ਉਹ ਪੀ ਲਿਆ ਕਰੋ। ਜਾਂ ਫਿਰ ਇਹਦੇ ਵਿੱਚ ਜੇ ਥੱਲੇ 10 ਮਣੱਕੇ ਤੁਸੀਂ ਦੁੱਧ ਉਮਾ 10 ਮਣੱਕੇ ਤੇ 4 ਕਾਲੀ ਮਿਰਚਾਂ ਇਹਦੀ ਚਾਹ ਜੀ ਬਣਾ ਕੇ ਭਾਵੇਂ ਪੀ ਸਕਦੇ ਹੈਗੇ ਤੁਸੀਂ,
ਜਿਹਨਾਂ ਫੇਫੜਿਆਂ ਵਿੱਚ ਬਲਗਮ ਵੀ ਜੰਮੀ ਵੀ ਆ ਉਹ ਲੈ ਸਕਦੇ ਹੈਗੇ। ਜਿਹੜੇ ਵਾਈਟ ਸੈੱਲ ਵਾਲੇ ਕਹਿੰਦੇ ਸੀਗੇ ਉਹ ਆਪਣੇ ਕੀਵੀ ਫਰੂਟ ਖਾ ਸਕਦੇ ਹੈਗੇ। ਕੜੀ ਪੱਤਾ ਜਿਹੜਾ ਹੁੰਦਾ, ਕੜੀ ਪੱਤਾ ਜੀ, ਉਹਨੂੰ 1-2 ਪੱਤੇ ਪਾਣੀ ਨਾਲ ਉਬਾਲ ਕੇ ਉਹ ਪੀ ਸਕਦੇ ਹੈਗੇ। ਉਹਦੇ ਨਾਲ ਵੱਧ ਜਾਂਦੇ ਹੈਗੇ ਵਾਈਟ ਸੈੱਲ। ਜਾਂ ਫਿਰ ਬੱਕਰੀ ਦਾ ਦੁੱਧ ਤੁਸੀਂ ਪੀ ਸਕਦੇ ਹੈਗੇ। ਇਹਦੇ ਨਾਲ ਫਿਰ ਤੁਸੀਂ ਆਪਣੇ ਜਿਹੜੇ ਬੀਟ ਜੂਸ ਹੁੰਦਾ ਹੈਗਾ, ਕਣਕ ਉਗਾ ਕੇ ਜਾਂ ਜੂਸ ਜਾਂ ਕੱਢ ਕੇ ਬੀਟ ਜੂਸ, ਉਹ ਤੁਸੀਂ 1 ਸ਼ਾਟ ਲੈ ਸਕਦੇ ਹੈਗੇ ਰੋਜ਼। ਇਹ ਵੀ ਵਾਈਟ ਸੈੱਲਾਂ ਨੂੰ ਵਧਾ ਦਿੰਦਾ ਹੈਗਾ। ਜਾਂ ਫਿਰ ਤੁਸੀਂ ਗਲੋ ਦਾ ਕਾੜਾ ਇਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਇਹਦੇ ਵਾਸਤੇ ਰੈੱਡ ਹੋਵੇ ਜਾਂ ਵਾਈਟ ਹੋਵੇ ਤਾਂ ਇਹ ਵੱਧ ਜਾਂਦੇ ਹੈਗੇ ਇਹਦੇ ਨਾਲ। ਫਿਰ ਅਸ਼ਵਗੰਧਾ ਤੁਸੀਂ ਲੈ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਹੈਗੀ ਵਾਈਟ ਸੈੱਲ ਦੀ ਇੰਪਰੂਵਮੈਂਟ ਵਾਸਤੇ। ਜਿਹੜੇ ਕਹਿੰਦੇ ਟ੍ਰਾਈਗਲਾਈਸਰਾਈਡ ਵਾਸਤੇ ਪੁੱਛਦੇ ਸੀਗੇ, ਜਿਸ ਤਰ੍ਹਾਂ ਕੋਲੈਸਟਰੋਲ ਜਾਂ ਹੁੰਦਾ, ਇਹਦੀ ਤਰੀਕਾ ਕੋਲੈਸਟਰੋਲ ਦੇ ਸਮਝ ਲਓ ਇੱਕ ਕਿਸਮ ਦਾ ਹੈ, ਟ੍ਰਾਈਗਲਾਈਸਰਾਈਡ ਕਹਿੰਦੇ ਇਹਨੂੰ ਜੀ। ਇਹ ਪੁੱਛਦੇ ਸੀਗੇ 2-3 ਵੀਕਾਂ ਹੋ ਗਈਆਂ। ਉਹਦੇ ਵਿੱਚ ਤੁਸੀਂ ਮੇਥੀ ਦਾਣਾ ਤੁਸੀਂ ਲੈ ਸਕਦੇ ਹੈਗੇ, ਉਹ ਲੈ ਕਰੋ 1 ਚਮਚਾ, ਉਹ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਹਲਦੀ ਲੈ ਸਕਦੇ ਹੈਗੇ, ਇਹਦੇ ਵਿੱਚ ਦੁੱਧ ਦੇ ਵਿੱਚ ਪਾ ਕੇ ਹਲਦੀ ਆਪਣੇ ਪੀ ਸਕਦੇ ਹੈਗੇ। ਫਿਰ ਐਲੋਵੀਰਾ ਤੁਸੀਂ ਲੈ ਸਕਦੇ ਹੈਗੇ, ਐਲੋਵੀਰੇ ਦਾ ਜੂਸ ਉਹ ਪੀ ਲੈ ਕਰੋ ਤੁਸੀਂ। ਫਿਰ ਜਿਹੜੇ ਭੁੱਜੇ ਕਾਲੇ ਛੋਲੇ ਹੁੰਦੇ ਭੁੰਨੇ ਵੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਅਨਾਰ ਦਾ ਜੂਸ ਪੀ ਸਕਦੇ ਹੈਗੇ। ਸਤ ਇਸਬਗੋਲ ਜਿਹੜਾ ਹੁੰਦਾ ਉਹ ਤੁਸੀਂ ਅੰਗੂਰਾਂ ਦੇ ਜੂਸ ਦੇ ਵਿੱਚੋਂ ਮਿਲਾ ਕੇ ਪੀ ਲਿਆ ਕਰੋ। ਅੰਗੂਰਾਂ ਦੇ ਜੂਸ ਦੇ ਵਿੱਚ ਸਤ ਇਸਬਗੋਲ ਦੇ 2 ਚਮਚੇ ਉਹ ਮਿਲਾ ਕੇ ਪੀ ਲਿਆ ਕਰੋ, ਉਹ ਘਟਾ ਦਿੰਦਾ ਹੈਗਾ। ਫਿਰ ਔਲਾ ਜੂਸ ਵੀ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ, ਉਹ ਲੈ ਲਿਆ ਕਰੋ। ਲਸਣ ਅਦਰਕ ਦੀ ਚਟਨੀ ਬਣਾ ਕੇ ਖਾ ਲਿਆ ਕਰੋ। ਲੌਕੀ ਦਾ ਜੂਸ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ ਧਨੀਆ ਤੇ ਆਪਣੇ ਜੀਰਾ ਇਹ ਬਰਾਬਰ ਦੇ ਕੇ ਕੁੱਟ ਕੇ ਤੁਸੀਂ ਪੀਸ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਇਹ ਟ੍ਰਾਈਗਲਾਈਸਰਾਈਡ ਵਾਸਤੇ ਠੀਕ ਹੈ, ਕੋਲੈਸਟਰੋਲ ਵਾਸਤੇ ਵੀ ਠੀਕ ਹੈਗਾ। ਜਿਹੜੇ ਕਹਿੰਦੇ ਤੇ ਤਿਲ ਜੇ ਨਿਕਲਦੇ ਹੈਗੇ ਜਾਂ ਮੌਕੇ ਜੇ ਹੈਗੇ ਬੋਡੀ ਤੇ, ਉਹ ਆਪਣੇ ਅਰੰਡੀ ਦੇ ਤੇਲ ਦੀ ਮਾਲਿਸ਼ ਕਰੇ ਜੀ। ਟਾਈਮ ਲੱਗ ਜੂਗਾ ਪਰ ਮਾਲਿਸ਼ ਨਾ ਛੱਡੇ, ਹੌਲੀ ਹੌਲੀ ਫਿਰ ਝੜਨ ਲੱਗ ਜਾਂਦੇ ਜਿਹੜੇ ਤਿਲ ਜੇ ਹੁੰਦੇ ਆ, ਮੌਕੇ ਜੇ ਹੁੰਦੇ ਪਿੰਡੇ ਤੇ, ਉਹ ਆਪਣੇ ਠੀਕ ਹੈ। ਜਿਹੜੇ ਦਿਮਾਗੀ ਜੀ ਕਮਜ਼ੋਰੀ ਵਾਸਤੇ ਪੁੱਛਦੇ ਸੀਗੇ, ਇਹ ਵੀ 2-3 ਹਫ਼ਤੇ ਪਹਿਲਾਂ ਹੀ ਪੁੱਛਿਆ ਸੀਗਾ। ਤੇ ਅੰਬਾਂ ਦਾ ਇਹਦਾ ਜਿਹੜਾ ਜੂਸ ਹੁੰਦਾ ਜੀ, ਅੰਬ ਦਾ ਜਿਹੜੀ ਉਹਨੇ ਕੀ ਕਹਿੰਦੇ ਇਹਨੇ ਪਿਓਰੇ, ਅੰਬ ਡੱਬਿਆਂ ਦਾ ਜਿਹੜਾ ਮਿਲ ਜਾਂਦਾ ਬਣਿਆ ਬਣਾਇਆ ਅੰਬਾਂ ਦਾ ਪਿਓਰੇ, ਹਾਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਜਿੰਨਾ ਤੁਸੀਂ ਪੀਣਾ ਹੈਗਾ ਉਹ ਦੁੱਧ ਦੇ ਮਿਲਾ ਕੇ ਵਿੱਚ ਪੀਣਾ। ਦੁੱਧ ਤੇ ਵਿੱਚ ਤੁਸੀਂ 1 ਚਮਚਾ ਅਦਰਕ ਦਾ ਰਸ ਪਾ ਲੈਣਾ ਹੈਗਾ। ਉਹ ਤੁਸੀਂ ਇਹਦਾ ਕੋਈ ਹਿਸਾਬ ਕਿਤਾਬ ਤਾਂ ਹੈ ਨਹੀਂ, ਜਿੰਨਾ ਕੁ ਤੁਹਾਡਾ ਜੀਅ ਕਰਦਾ ਉਹਨਾਂ ਉਹਨੇ ਪੀ ਲਿਆ। ਜਾਂ 1 ਗਲਾਸ ਬਣਾ ਲਿਆ, ਇਹ ਅੰਬਾਂ ਦਾ ਜੂਸ ਪਾ ਲਿਆ, ਵਿੱਚ ਅੱਧਾ ਦੁੱਧ ਦਾ ਪਾ ਲਿਆ, 1 ਚਮਚਾ ਅਦਰਕ ਦਾ ਰਸ। ਇਹ ਆਪਣੇ 4-5 ਹਫ਼ਤੇ ਪੀ ਕੇ ਦੇਖੋ। ਇਹਦੇ ਨਾਲ ਆਪਣੇ ਘੁੱਟ ਕਰਕੇ ਹੌਲੀ ਹੌਲੀ ਕੋਸਾ ਜਿਹਾ ਆਪਣੇ ਪੀ ਜਾਣਾ। ਇਹਦੇ ਨਾਲ ਜਿਹੜਾ ਸਿਰ ਦੁਖਦਾ ਹੋਵੇ, ਸਿਰ ਮਾ ਕਮਜ਼ੋਰੀ ਹੋਵੇ, ਅੱਖਾਂ ਅੱਗੇ ਹਨੇਰਾ ਜਿਹਾ ਛਾਂਦਾ ਹੋਵੇ, ਇਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ। ਨਹੀਂ ਤਾਂ ਫਿਰ ਆਪਣੇ ਸੌਂਫ ਤੇ ਮਿਸਰੀ ਇਹ 2 ਬਰਾਬਰ ਲੈ ਕੇ ਤੁਸੀਂ ਆਪਣੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਇਹ ਖਾ ਲਿਆ ਕਰੋ। ਇਹ ਵੀ ਠੀਕ ਰਹੂਗਾ ਤੁਹਾਨੂੰ। ਨਕਸੀਰ ਕਹਿੰਦੇ ਸੀਗੇ ਨਿਆਣੇ ਨੂੰ ਨਕਸੀਰ ਫੁੱਟਦੀ ਹੈਗੀ, ਤੇ ਆਪਣੇ ਅੰਗੂਰਾਂ ਦਾ ਰਸ ਜਿਹੜਾ ਹੁੰਦਾ ਉਹ ਨੱਕ ਮਾ ਪਾ ਦੇਵੇ 2 ਬੂੰਦਾਂ, ਉਹਦੇ ਨਾਲ ਹਟ ਜਾਂਦੀ ਜੀ ਨਕਸੀਰ। ਜਾਂ ਫਿਰ ਜਿਹੜੇ ਫਿੱਗ ਹੁੰਦੇ ਆ, 2 ਫਿੱਗ ਸਵੇਰ ਨੂੰ, 2 ਫਿੱਗ ਸ਼ਾਮ ਨੂੰ, ਅੰਜੀਰ ਜਿਹਨਾਂ ਨੂੰ ਕਹਿੰਦੇ, ਉਹ ਖਿਲਾ ਦੇਵੇ, ਉਹ ਵੀ ਨਕਸੀਰ ਨੂੰ ਹਟਾ ਦਿੰਦੇ ਜੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਤੁਲਸੀ ਦਾ ਰਸ, ਤੁਸੀਂ ਆਪਣੇ ਪਾ ਸਕਦੇ ਹੈਗੇ ਨੱਕ 'ਚ 1-2 ਬੂੰਦਾਂ। ਜਾਂ ਫਿਰ ਤੁਸੀਂ ਔਲੇ ਦਾ ਮੁਰੱਬਾ ਖਵਾਓ ਇਹਨੂੰ, ਗੁਲਕੰਦ ਖਿਲਾ ਦਿਓ, ਇਹ ਵੀ ਚੀਜ਼ ਹੈ। ਨਿੰਬੂ ਦੀ ਸਕੰਜਵੀ ਪਿਲਾ ਦਿਓ ਇਹਨੂੰ, ਵਿੱਚ 1 ਚਮਚਾ ਸ਼ਹਿਦ ਪਾ ਦਿਆ ਖੰਡ ਦੀ ਜਗ੍ਹਾ, ਇਹ ਤੁਸੀਂ ਆਪਣੇ ਦੇ ਸਕਦੇ ਹੈਗੇ। ਨਹੀਂ ਤਾਂ ਆਪਣੇ ਤੁਸੀਂ ਦਹੀਂ ਦੀ ਲੱਸੀ ਦੇ ਵਿੱਚ ਦਹੀਂ ਦੇ ਵਿੱਚ 1 ਚੁਟਕੀ ਪੀਸੀ ਵੀ ਫਟਕੜੀ, ਨਿਆਣਾ ਹੈਗਾ ਥੋੜ੍ਹੀ ਜਿਹੀ ਪਾਣੀ ਹੈਗੀ, 1 ਚੁਟਕੀ ਤੇ ਵੀ ਘੱਟੇ, ਬਸ ਮਾੜੀ ਜਿਹੀ ਫਟਕੜੀ ਪਾ ਕੇ ਉਹ ਨਿਆਣੇ ਨੂੰ ਖਿਲਾ ਸਕਦੇ ਹੈਗੇ। ਫਿਰ ਨਿੰਬੂ ਦੇ ਰਸ ਦੀਆਂ 2-3 ਬੂੰਦਾਂ ਤੁਸੀਂ ਨੱਕ ਮਾ ਪਾ ਦਿਓ, ਉਹ ਵੀ ਹਟਾ ਦਿੰਦਾ। ਨਹੀਂ ਤਾਂ ਜਿਹੜਾ ਬਾਹਰ ਘਾਹ ਹੁੰਦਾ ਹੈਗਾ, ਇਹਦਾ ਜੂਸ ਜਿਹਾ ਕੱਢ ਕੇ ਇਹਨੂੰ ਕੱਪੜੇ ਚੰਗੀ ਤਰ੍ਹਾਂ ਪੁਣ ਕੇ ਉਹ ਤੁਸੀਂ ਆਪਣੇ 2-3 ਬੂੰਦਾਂ ਨੱਕ ਮਾ ਪਾ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਮੂੰਹ ਤੇ ਚਿੱਟੇ ਜਿਹੇ ਦਾਗ ਜੇ ਹੋ ਗਿਆ, ਜਿਸ ਤਰ੍ਹਾਂ ਫੁਲਵੈਰੀ ਤਾਂ ਨਹੀਂ, ਮੂੰਹ ਚਿੱਟਾ ਜਿਹਾ ਦਾਗ ਹੈਗਾ ਜਿਹੜਾ ਕਹਿੰਦੇ ਸੀਗੇ, ਉਹ ਤੁਸੀਂ ਕਰੋ। ਅੱਜ ਕੱਲ੍ਹ ਤਾਂ ਬਾਥੂ ਬਾਹਰ ਹੈਗੇ ਹੀ ਮਿਲਦਾ ਬਥੇਰਾ ਬਾਥੂ, ਉਹਦਾ ਆਪਣੇ ਤੁਸੀਂ ਜੂਸ ਜਿਹਾ ਕੱਢ ਲਓ ਥੋੜ੍ਹਾ ਜਿਹਾ, 1 ਕੱਪ ਸਮਝ ਲਓ ਉਹਦਾ ਜੂਸ ਨਾ, ਤੁਸੀਂ 3-4 ਕੱਪ ਜੂਸ ਦੇ ਕੱਢ ਲਏ ਉਹਦੇ। ਜੇ ਥੋੜ੍ਹਾ ਮਿਲਦਾ ਅੱਧਾ ਬਣਾ ਲਓ ਵੀ 4 ਕੱਪ, 1 ਕਿਲੋ ਸਾਨੂੰ ਸਮਝ ਲਾ ਚਾਹੇ 4 ਕੱਪ ਬਣ ਜਾਂਦਾ, 3 ਕੱਪ 1 ਕਿਲੋ। ਉਹ ਉਹਨੇ ਪਾਣੀ ਕੱਢ ਕੇ ਉਹਦਾ ਵਿੱਚੋਂ 1 ਕੱਪ ਤੁਸੀਂ ਚੌਥਾ ਹਿੱਸਾ ਸਮਝ ਲਓ ਉਹਨੇ ਤਿਲਾਂ ਦਾ ਤੇਲ, ਇਹ ਮਿਕਸ ਕਰਕੇ ਹੌਲੀ ਹੌਲੀ ਅੱਗ ਤੇ ਗਰਮ ਕਰੀ ਜਾਣਾ ਹੈਗਾ। ਜਦ ਬਾਥੂ ਦਾ ਪਾਣੀ ਜੇ ਨਿਕਲ ਜਾਵੇ, ਗਾੜਾ ਜਿਹਾ ਤੇਲ ਜੇ ਰਹਿ ਜਾਵੇ, ਇਸ ਤਰ੍ਹਾਂ ਤਿੜ ਕਰਨਾ ਬੰਦ ਹੋ ਜਾਵੇ, ਉਹਨੂੰ ਪੁਣ ਕੇ ਉਹ ਦਾਗਾਂ ਤੇ ਲਗਾ ਲਓ ਤੁਸੀਂ, ਉਹਦੇ ਨਾਲ ਠੀਕ ਹੋ ਜਾਂਦਾ ਹੈ। ਅੱਛਾ, ਫਿਰ ਸਫੇਦ ਦਾਗ ਹੈਗੇ ਜਿਨ੍ਹਾਂ ਦੇ ਆਪਣੇ ਅਖਰੋਟ ਦੇ ਕਰੇ, ਜੇ ਨਿਆਣਾ ਤਾਂ 1 ਅਖਰੋਟ, ਜੇ ਸਿਆਣਾ ਤਾਂ 2 ਅਖਰੋਟ ਰੋਜ਼ ਖਾ ਲਿਆ ਕਰੇ।
ਇਹਦੇ ਨਾਲ ਕਦੇ ਕੋਲੈਸਟਰੋਲ ਵੀ ਠੀਕ ਰਹਿੰਦਾ ਹੈਗਾ, ਕਦੇ ਦਰਦ ਹੁੰਦਾ ਉਹ ਵੀ ਠੀਕ ਹੋ ਜਾਂਦਾ, ਕਦੇ ਸਫੇਦ ਦਾਗਾਂ ਵਾਸਤੇ ਵੀ ਠੀਕ ਰਹਿੰਦਾ ਹੈ ਅਖਰੋਟ। ਜਾਂ ਫਿਰ ਆਪਣੇ ਜੇ ਇੱਥੇ ਫਿਗ ਦਾ ਦਰਖਤ ਹੈਗੇ ਇੱਧਰ ਠਾਰੇ ਕਰਨੀ ਤਾਂ ਹੈਗੇ ਜੀ ਫਿਗ ਦੇ, ਉਹਦੇ ਪੱਤਿਆਂ ਦਾ 10 ਕੁ ਪੱਤੇ ਪਾ ਕੇ ਚਾਹ ਜੀ ਬਣਾ ਕੇ ਪੀਲੇ ਕਰੇ, ਇਹ ਵੀ ਠੀਕ ਰਹੂਗਾ ਸਾਨੂੰ ਉਹਨਾਂ ਨੂੰ। ਜਾਂ ਫਿਰ ਤਾਰੇ ਮੀਰੇ ਦੇ ਜਿਹੜੇ ਬੀਜ ਹੁੰਦੇ ਉਹ ਤੁਸੀਂ ਲੈ ਸਕਦੇ ਹੈਗੇ, ਜੇ ਨਿਆਣਾ ਤਾਂ ਅੱਧਾ ਚਮਚਾ, ਜੇ ਸਿਆਣਾ ਤਾਂ 1 ਚਮਚਾ। ਫਿਰ ਇਹਦੇ ਵਿੱਚੋਂ ਤੁਹਾਨੂੰ ਬਹੁਤ ਵਧੀਆ ਚੀਜ਼ ਰਹੂਗੀ ਜੀ। ਆਪਣੇ ਜਿਹੜੇ ਕਾਲੇ ਛੋਲੇ ਹੁੰਦੇ ਇਹ ਭਿਓ ਕੇ ਰੱਖ ਦਿਓ ਰਾਤ ਨੂੰ, ਇਹ ਤੁਸੀਂ 1 ਮੁੱਠੀ ਛੋਲਿਆਂ ਦੀ ਖਾ ਲਿਆ ਕਰੋ, ਇਹ ਵੀ ਉਹਨੇ ਜੇ ਫਲਵੈਰੀ ਵੀ ਪੂਰੀ ਹੋਈ ਹੋਵੇ ਉਹਨੂੰ ਵੀ ਠੀਕ ਕਰ ਦਿੰਦੇ ਜੀ। ਇਹ ਲਗਾ ਸਕਦੇ ਹੈਗੇ। ਨਹੀਂ ਤਾਂ ਆਪਣੇ ਤੁਸੀਂ ਹਲਦੀ ਘਸਾ ਕੇ ਥੋੜ੍ਹੀ ਜਿਹੀ ਪਾਣੀ ਦੇ ਵਿੱਚ ਸਾਬਤੀ ਗੱਠੀ ਲੈ ਕੇ, ਜਾਂ ਗੱਠੀ ਦੀ ਤਾਂ ਬੈਟਰ ਹੋਊਗੀ ਜੇ ਤੁਹਾਨੂੰ ਗੱਠੀ ਮਿਲਦੀ ਹਲਦੀ ਦੀ, ਨਹੀਂ ਤਾਂ ਫਿਰ ਪਾਊਡਰ ਮੈਂ ਥੋੜ੍ਹਾ ਪਾਣੀ ਪਾ ਕੇ ਉਹਦੀ ਮੱਲਮ ਜੀ ਬਣਾ ਕੇ ਉਹ ਲਗਾ ਲਿਆ ਕਰੋ ਦਾਗ ਦੇ ਉੱਤੇ। ਜਾਂ ਫਿਰ ਜਿਹੜੇ ਸਾਬਤੇ ਮਾਂਹ ਹੁੰਦੇ ਹੈਗੇ ਉਹਨਾਂ ਨੂੰ ਪਾਣੀ ਮੈਂ ਭਿਓ ਕੇ ਰੱਖਦੇ ਥੋੜ੍ਹਾ ਜਿਹਾ, ਉਹ ਗ੍ਰਾਇੰਡ ਜੇ ਕਰਕੇ ਉਹਦੀ ਜਿਹੜੀ ਮੱਲਮ ਜੀ ਬਣੂਗੀ ਉਹ ਤੁਸੀਂ ਲਗਾ ਸਕਦੇ ਦਾਗ 'ਤੇ, ਉਹ ਵੀ ਰੰਗ ਚੇਂਜ ਕਰ ਦਿੰਦੇ ਇਹਦੇ ਨਾਲ ਹੋ ਜੂਗੇ। ਅੱਛਾ ਜੀ, ਇਹਦੇ ਨਾਲ ਕੜੱਲਾਂ ਦੇ ਦੋ ਇਲਾਜ ਹੋਰ ਆ ਗਏ ਜੀ, ਜਿਹੜੇ ਕੜੱਲਾਂ ਕਹਿੰਦੇ ਪੈਂਦੀਆਂ। ਇਹਦਾ ਅੱਧਾ ਚਮਚਾ ਤੁਸੀਂ ਹਲਦੀ ਦਾ ਅਤੇ ਅੱਧਾ ਚਮਚਾ ਆਪਣੇ ਔਲਿਆਂ ਦਾ ਪਾਊਡਰ ਇਹ ਮਿਕਸ ਕਰਕੇ ਤੁਸੀਂ ਲੈ ਸਕਦੇ ਹੈਗੇ। ਫਿਰ ਅਸ਼ਵਗੰਧਾ ਇਹਦੇ ਵਿੱਚ ਮੈਂ ਚੰਗੀ ਰਹਿੰਦੀ ਜਿਹਨਾਂ ਦੇ ਕੜੱਲਾਂ ਪੈਂਦੀਆਂ। ਅਸ਼ਵਗੰਧਾ ਤੁਸੀਂ ਆਪਣੇ 1 ਚਮਚਾ ਘੀ ਪਾ ਕੇ ਦੇਸੀ, ਉਹ ਥੋੜ੍ਹਾ ਜਿਹਾ ਕੋਸਾ ਜਿਹਾ ਪਹਿਲਾਂ ਘੀ ਕਰ ਲਿਓ, ਉਹਨੂੰ ਉਹਦੇ ਅਸ਼ਵਗੰਧਾ ਮਿਲਾ ਕੇ ਉਹ ਤੁਸੀਂ ਖਾ ਲਿਆ ਕਰੋ, ਉੱਪਰ 'ਤੇ ਕੋਸਾ ਜਿਹਾ ਦੁੱਧ ਪੀ ਲਿਆ, ਉਹ ਵੀ ਠੀਕ ਰਹੂਗਾ ਕੜੱਲਾਂ ਵਾਸਤੇ। ਫਿਰ ਤੁਸੀਂ ਹਲਦੀ, ਔਲਾ ਅਤੇ ਸੁੰਡ ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹ ਲੈ ਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਲੈ ਲਿਆ ਕਰੋ, ਜੇ ਬਾਹਲੀਆਂ ਪੈਂਦੀਆਂ ਤਾਂ 1 ਚਮਚਾ ਹੀ ਬਹੁਤ ਹੈ, 1 ਚਮਚਾ ਤੁਸੀਂ ਲੈ ਲਿਆ ਕਰੋ, ਠੀਕ ਰਹੂਗਾ ਇਹਦੇ ਨਾਲ। ਜਿਹੜਾ ਕਹਿੰਦੇ ਸੀ ਕਿ ਮੋਢਾ ਫਰੀਜ ਹੁੰਦਾ ਹੈਗਾ, ਉਹ ਆਪਣੇ ਇੱਕ ਟਿਊਬ ਮਿਲਦੀ ਹੈ ਜੀ, ਮਾਇਓਲੈਕਸੀਨ ਕਹਿੰਦੇ, MYOLAXIN, ਮਾਇਓਲੈਕਸੀਨ ਜੀ। ਇਹ ਟਿਊਬ ਮਿਲਦੀ ਹੈ, ਉਹ ਤੁਸੀਂ ਮਲ ਕੇ ਦੇਖ ਲਓ ਜੀ। ਇਹ ਪਹਿਲਾਂ ਬੈਕ ਫੀਡ ਆਈ ਸੀਗੀ, ਉਹਦੇ ਹਟ ਗਿਆ ਸੀਗਾ ਇਹ ਟਿਊਬ ਦਾ। ਜਿਹੜੇ ਕਹਿੰਦੇ ਨੇ ਕੁੜੀ ਨੂੰ ਆਪਣੇ ਵੀ ਖੂਨ ਨਹੀਂ ਬੰਦ ਹੁੰਦਾ ਹੈਗਾ, ਵਾਰੀ ਜਿਹੜੀ ਆਉਂਦੀ ਹੈਗੀ, ਉਹਦੇ ਵਾਸਤੇ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਅਸ਼ੋਕਾ ਰਿਸ ਸਟਾਰਟ ਕਰ ਦੇਵੇ ਉਹਨੂੰ। ਅਸ਼ੋਕਾ ਰਿਸ ਦੇ 4 ਚਮਚੇ ਦੇਣ ਲੱਗ ਜਾਵੇ ਉਹਨੂੰ, 4 ਚਮਚੇ ਪਾਣੀ ਦੇ ਪਾ ਕੇ, ਉਹ ਠੀਕ ਰਹੂਗਾ ਉਹਦੇ ਵਾਸਤੇ। ਨਹੀਂ ਤਾਂ ਫਿਰ ਤੁਸੀਂ ਆਪਣੇ ਨਸਪਾਲ ਹੈ ਇੱਕ ਦਵਾਈ, ਨਸਪਾਲ, ਉਹਦਾ ਪਾਊਡਰ ਤੁਸੀਂ 1 ਚਮਚਾ ਪਾਣੀ ਨਾਲ ਲੈਣਾ ਹੈਗਾ ਜੀ। ਜੇ ਬਹੁਤ ਜ਼ਿਆਦਾ ਹੈ ਤਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ 2। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਧਨੀਆ ਵੀ ਠੀਕ ਰਹਿੰਦਾ ਜੀ, 2-3 ਚਮਚੇ ਪਾਣੀ ਮੈਂ ਭਿਓ ਕੇ ਰੱਖ ਦਿਓ, ਧਨੀਏ ਨੂੰ ਸਵੇਰ ਨੂੰ ਉਬਾਲ ਕੇ ਜਦ ਉਹ ਫਿਰ ਪੀ ਸਕਦੇ ਹੈਗੇ। ਇਹ ਟਰਾਈ ਕਰਕੇ ਦੇਖ ਲਵੇਂ। ਨਹੀਂ ਤਾਂ ਫਿਰ ਹਲਦੀ, ਗੇਰੂ ਅਤੇ ਲਾਲ ਫਟਕੜੀ ਇਹ 3 ਚੀਜ਼ਾਂ ਬਰਾਬਰ ਲੈ ਕੇ ਅਤੇ ਥੋੜ੍ਹੀ ਜਿਹੀ ਸ਼ਹਿਦ ਜਾਂ ਪਾ ਲਵੇਂ ਭਾਵੇਂ ਇਹਦੇ ਵਿੱਚੋਂ, ਉਹਦੇ ਜਿਸ ਤਰ੍ਹਾਂ ਛੋਲਿਆਂ ਦੀ ਗੋਲੀਆਂ ਹੀ ਹੁੰਦੀਆਂ ਉੱਡੀਆਂ ਗੋਲੀਆਂ ਵੱਟ ਲੈਣੀਆਂ ਹੈਗੀਆਂ, ਅਤੇ ਬੱਕਰੀ ਦੇ ਦੁੱਧ ਨਾਲ ਲੈਣੀ ਹੈ ਜੀ 1 ਗੋਲੀ। ਇਹ ਟਰਾਈ ਕਰ ਸਕਦੇ ਹੈਗੇ ਜੀ। ਫਿਰ ਨਹੀਂ ਤਾਂ ਉਹਨੇ ਤੁਹਾਨੂੰ ਜੇ ਮਿਲਦਾ ਹੈ ਤਾਂ ਇਹ ਪਖੜਾ, ਗੁੱਲਰ ਦੀ ਛਿੱਲ ਅਤੇ ਦੇਸੀ ਖੰਡ, ਇਹ ਆਪਣੇ ਤੁਸੀਂ ਇਕੱਠੀਆਂ ਕਰਕੇ ਚੀਜ਼ਾਂ ਇਹ ਤੁਸੀਂ ਆਪਣੇ 2 ਚਮਚੇ ਹਫ਼ਤਾ ਕੁ ਪਹਿਲਾਂ, ਜਦ ਮੈਂ ਵਾਰੀ ਥਾਰੀ ਆਉਣ ਦੀ ਡੇਟ ਹੁੰਦੀ ਹਫ਼ਤਾ ਕੁ ਪਹਿਲਾਂ ਸਟਾਰਟ ਕਰ ਦੇਵੇਂ, ਉਹਦੇ ਨਾਲ ਠੀਕ ਹੋ ਜਾਂਦਾ ਹੈ। ਨਹੀਂ ਤਾਂ ਫਿਰ ਇਹਦੇ ਵਾਸਤੇ ਇੰਦਰ ਜੌਂ ਵੀ ਵਧੀਆ ਚੀਜ਼ ਹੈਗੀ। ਇੰਦਰ ਜੌਂ ਅੱਧਾ ਚਮਚਾ ਤੁਸੀਂ ਦੁੱਧ ਨਾਲ ਇਹ ਤੁਸੀਂ ਲੈਣ ਲਾ ਜਾਓ, ਡੇਟ ਦੀ ਵੇਟ ਨਹੀਂ ਕਰਨੀ ਹੈਗੀ, ਇਹ ਆਪਣੇ ਲੈਣ ਲਾ ਜਾਓ। ਇਹ ਵੀ ਮਹੀਨਾ ਤੁਸੀਂ ਲਗਾਤਾਰ ਖਾਓ, ਇਹਦੇ ਨਾਲ ਹਟ ਜਾਂਦੀ। ਜਾਂ ਫਿਰ ਨਹੀਂ ਤਾਂ ਨਿਰਗੁੰਡੀ ਦੇ ਬੀਜਾਂ ਦਾ ਪਾਊਡਰ ਬਣਾ ਕੇ, ਨਿਰਗੁੰਡੀ ਪਾਊਡਰ ਬੀਜਾਂ ਦਾ, ਉਹ ਤੁਸੀਂ 2 ਗ੍ਰਾਮ ਆਪਣੇ ਲੈ ਸਕਦੇ ਹੈਗੇ ਦੁੱਧ ਨਾਲ। ਇਹ ਤੁਸੀਂ ਟਰਾਈ ਕਰਕੇ ਦੇਖ ਲਓ ਜੀ। ਜੇ ਨਹੀਂ ਤਾਂ ਉਹਨੇ ਚਲੋ ਤੇਜ਼ ਪੱਤਾ ਵੀ ਠੀਕ ਰਹਿੰਦਾ ਜੀ, ਤੇਜ਼ ਪੱਤੇ ਦੀ ਚਾਹ ਬਣਾ ਕੇ ਪੀਣ ਲੱਗ ਜਾਓ ਜੀ, ਉਹ ਵੀ ਠੀਕ ਰਹੂਗੀ ਸਾਨੂੰ। ਫਿਰ ਨਹੀਂ ਤਾਂ ਜਾਮਨ ਦੀ ਜਿਹੜੀ ਗੁਠਲੀਆਂ ਹੁੰਦੀਆਂ ਹੈਗੀਆਂ, 1 ਚਮਚਾ ਜਾਮਨ ਦੀ ਗੁਠਲੀਆਂ ਦਾ ਪਾਊਡਰ, ਉਹ ਤੁਸੀਂ ਆਪਣੇ ਅੱਧੇ ਗਲਾਸ ਮੂਲੀ ਦੇ ਜੂਸ ਨਾਲ ਲੈਣਾ ਹੈਗਾ, ਇਹ ਵੀ ਖੂਨ ਨੂੰ ਬੰਦ ਕਰ ਦਿੰਦਾ ਜੀ। ਜਿਹੜੇ ਕਹਿੰਦੇ ਸੀਗੇ ਲੱਤਾਂ ਦੇ ਵਿੱਚੋਂ ਦਰਦ ਜਿਹਾ ਰਹਿੰਦਾ ਹੈਗਾ, ਉਹ ਫੁੱਲ ਮਖਾਣੇ ਲੈ ਲਿਆ ਕਰੀ, 10-15 ਫੁੱਲ ਮਖਾਣੇ ਰੋਜ਼ ਖਾਦੇ ਕਰੇ, ਦੇਸੀ ਘੀ ਨਾਲ ਥੋੜ੍ਹੇ ਫਰਾਈ ਜੇ ਕਰਕੇ ਰੋਸਟ ਜੇ ਕਰਨੇ ਹੈਗੇ, ਥੋੜ੍ਹਾ ਦੇਸੀ ਘੀ ਪਾ ਕੇ ਰੋਸਟ ਕਰਕੇ ਫੁੱਲ ਮਖਾਣਿਆਂ ਨੂੰ 20 ਤੁਸੀਂ ਆਪਣੇ ਰੋਜ਼ ਖਾਣੇ ਹੈਗੇ। 40 ਦਿਨ ਦਾ ਕੋਰਸ ਹੈਗਾ, 40 ਦਿਨ ਖਾਣੇ ਹੈਗੇ ਤੁਸੀਂ। ਨਹੀਂ ਤਾਂ ਫਿਰ 1 ਦੁੱਧ ਦੇ ਕੱਪ ਦੇ ਵਿੱਚ 2-3 ਕਲੀਆਂ ਲਸਣ ਦੀਆਂ ਉਬਾਲ ਕੇ, ਅਤੇ ਉਹ ਤੁਸੀਂ ਚਾਹੇ ਵਿੱਚੋਂ ਹੀ ਔਲਾ ਪਾ ਲਓ, ਚਾਹੇ 1 ਚਮਚਾ ਪਾਊਡਰ ਤੁਸੀਂ ਔਲਿਆਂ ਦਾ ਮੂੰਹ ਪਾ ਕੇ ਉਹਦਾ ਉੱਪਰ 'ਤੇ ਉਹਨੇ ਲਸਣ ਵਾਲਾ ਦੁੱਧ ਪੀ ਲਿਓ, ਇਹ ਵੀ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਪਪੀਤੇ ਦੇ ਰਸ ਦੇ ਵਿੱਚੋਂ ਤੁਸੀਂ 4 ਚਮਚੇ ਅਦਰਕ ਦਾ ਰਸ ਇਹ ਲੈ ਕੇ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਪਪੀਤੇ ਦਾ ਰਸ ਦੇ ਵਿੱਚੋਂ 4 ਚਮਚੇ ਪਪੀਤੇ ਦਾ ਰਸ, 4 ਚਮਚੇ ਅਦਰਕ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ। ਇਹ ਫਿਰ ਪਪੀਤਾ ਵੀ ਤੁਸੀਂ ਖਾ ਸਕਦੇ ਹੈਗੇ, ਇਹਦੇ ਵਿੱਚੋਂ ਪਪੀਤਾ ਖਾਓ ਤਾਂ ਇਹ ਵੀ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਰਹਿੰਦਾ ਹੈਗੀ ਜੀ। ਫਿਰ ਇਹਦੇ ਵਿੱਚੋਂ ਤੁਸੀਂ ਬੈਲੀ ਚੀਜ਼ਾਂ ਨਹੀਂ ਖਾਣੀਆਂ, ਇਹਦੇ ਵਿੱਚੋਂ ਥੋੜ੍ਹੀ ਉਹ ਤੁਸੀਂ
ਘੱਟ ਕਰ ਦੇਣੀਆਂ। ਫਿਰ ਕਿਸ਼ੋਰ ਗੂਗਲ ਜੇ ਤੁਹਾਨੂੰ ਮਿਲਦੀ ਹੈਗੀ, ਕਿਸ਼ੋਰ ਗੂਗਲ, ਇਹਦੀਆਂ 2 ਗੋਲੀਆਂ ਤੁਸੀਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਫਿਰ ਇਹਦੇ ਵਿੱਚੋਂ ਤੁਹਾਨੂੰ ਨਿੰਬੂ, ਔਲਾ, ਸੰਤਰਾ, ਅਮਰੂਦ, ਇਹ ਚੀਜ਼ਾਂ ਜ਼ਿਆਦਾ ਲਾਜੋ ਖਾਣ। ਇਹ ਠੀਕ ਰਹੂਗੀ ਤੁਹਾਨੂੰ। ਚਾਹ ਕੌਫੀ ਜੀ ਹੈ ਜੀ, ਤਲੀਆਂ ਵੀ ਚੀਜ਼ਾਂ ਥੋੜ੍ਹੀਆਂ ਬੰਦ ਕਰ ਦਿਓ ਮਾੜੀਆਂ ਜੀ। ਜਿਹੜਾ ਕਹਿੰਦੇ ਸੀਗੇ ਪੈਰ ਸੁੰਨ ਹੁੰਦੇ ਹੈਗੇ, ਉਹ ਆਪਣੇ 2 ਚਮਚੇ ਤੁਸੀਂ ਤੁਲਸੀ ਦਾ ਰਸ, 1 ਚਮਚਾ ਸੁੰਡ ਤੇ ਅੱਧਾ ਚਮਚਾ ਆਪਣੇ ਲਸਣ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਬਦਾਮ ਰੋਗਨ ਦੀ ਮਾਲਿਸ਼ ਕਰਦੇ ਕਰੋ ਪੈਰਾਂ ਤੇ ਉੱਤੇ। ਫਿਰ ਤਿਲਾਂ ਦੇ ਤੇਲ ਦੇ ਵਿੱਚੋਂ ਤੁਸੀਂ ਨੂਣ ਪਾ ਕੇ, ਸਿੰਧਾ ਨੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਪਿੱਪਲਾ ਮੂਲ 20 ਗ੍ਰਾਮ, ਚੌਪ ਚੀਨੀ 100 ਗ੍ਰਾਮ, ਸਿੰਧਾ ਨੂਣ 30 ਗ੍ਰਾਮ, ਇਹ ਆਪਣੇ ਮਿਕਸ ਕਰਕੇ ਸਾਰੀਆਂ ਚੀਜ਼ਾਂ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਜੇ ਸਾਰੇ ਹੱਥਾਂ ਪੈਰਾਂ 'ਚ ਆਪਣੇ ਸੋਜਾ ਵੀ ਹੈਗਾ ਮਾੜਾ ਮੋਟਾ, ਤਾਂ ਤੁਸੀਂ ਆਪਣੇ 1 ਕੱਪ ਗਾਜਰਾਂ ਦਾ ਜੂਸ, ਅੱਧਾ ਚਮਚਾ ਵਿੱਚ ਸੁੰਡ ਦਾ ਤੇ 2 ਚਮਚੇ ਮਕੋਹ ਦਾ ਰਸ, ਇਹ ਸਟੋਰਾਂ 'ਚ ਮਿਲ ਜਾਂਦਾ ਜੀ, ਹੁਣ ਤਾਂ ਆਮ ਇਹ ਪਿਆ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਪੀਣ ਲੱਗ ਜਾਓ। ਇਹ ਵੀ ਹੱਥਾਂ ਪੈਰਾਂ ਵਿੱਚ ਜਿਹੜਾ ਸੋਜਾ ਜਾਊਗਾ ਠੀਕ ਕਰ ਦਿੰਦਾ ਹੈਗਾ। ਅੱਜ ਤਾਂ ਪਹਿਲਾਂ ਦੱਸਿਆ ਹੈਗਾ, ਤੁਸੀਂ ਅਸਗੰਧ ਵੀ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ, ਦੇਸੀ ਘੀ ਦੇ ਵਿੱਚ ਪਾ ਕੇ, ਜਿਸ ਤਰ੍ਹਾਂ ਪਹਿਲਾਂ ਦੱਸੀ ਉਸ ਤਰ੍ਹਾਂ ਤੁਸੀਂ ਅਸਗੰਧ ਖਾ ਲਿਆ ਕਰੋ। ਇਹਦੇ ਨਾਲ ਵੀ ਸਾਰੀ ਆਪਣੀਆਂ ਠੀਕ ਹੋ ਜਾਂਦੀ, ਹੱਥਾਂ ਪੈਰਾਂ ਦਾ ਸੋਹਣਾ ਜਾਂ ਸੁੰਨ ਹੋਣਾ। ਫਿਰ ਗੂਗਲ ਦੀਆਂ ਗੋਲੀਆਂ, ਤੁਸੀਂ ਗੂਗਲ ਦੀਆਂ ਗੋਲੀਆਂ ਲੈ ਲਓ, 2 ਗੋਲੀਆਂ ਸਵੇਰ ਖਾ ਲਿਆ ਕਰੋ ਰੋਜ਼। ਫਿਰ 1 ਦਵਾਈ ਹੈਗੀ ਆਪਣੇ ਸੁੰਡ ਤੇ ਅਗਰ, ਇਹ ਬਰਾਬਰ ਦੇ ਕੇ ਤੁਸੀਂ ਆਪਣੇ 1 ਚਮਚੇ ਦਾ ਜਾਂ 1.5 ਚਮਚੇ ਦਾ ਚਾਹ ਜੀ ਬਣਾ ਕੇ ਪੀ ਲਿਆ ਕਰੋ, ਇਹ ਵੀ ਠੀਕ ਰਹੂਗੀ। ਨਹੀਂ ਤਾਂ ਫਿਰ 2 ਚਮਚੇ ਤੁਸੀਂ 200 ਗ੍ਰਾਮ ਸ਼ਹਿਦ ਲੈਣਾ ਹੈਗਾ ਤੇ ਕਰਕਰਾ 25 ਗ੍ਰਾਮ ਲੈਣਾ ਹੈਗਾ ਜੀ। ਇਹ ਮਿਕਸ ਕਰਕੇ ਵਿੱਚੋਂ ਜਾਮ ਜਾਂ ਬਣ ਜੂਗਾ ਸਾਰਾ। ਇਹ 1 ਚਮਚਾ ਤੁਸੀਂ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਜਿਹੜੇ ਹੱਥ ਪੈਰ ਸੁੰਨੇ ਆ ਸਾਰੇ ਠੀਕ ਆਪਣੇ ਹੋ ਜਾਂਦੇ ਇਹਦੇ ਨਾਲ। ਜਿਹੜੇ ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ, ਉਹ ਤਾਂ ਉਹਨੇ ਲੈ ਸਕਦੇ ਹੈਗੇ ਅਲਸੀ ਤੇ ਉਹਨੇ ਪੰਪਕਿਨ ਸੀਡ ਤੇ ਸਨਫਲਾਵਰ ਸੀਡ, ਸੌਂਫ, ਇਹ ਤੁਸੀਂ ਉਹਨੇ ਅਲਸੀ ਲੈਣੀ ਹੈਗੀ 40 ਗ੍ਰਾਮ, ਪੰਪਕਿਨ ਸੀਡ ਲੈਣੇ ਹੈਗੇ 10 ਗ੍ਰਾਮ, ਸਨਫਲਾਵਰ ਸੀਡ 10 ਗ੍ਰਾਮ, ਸੌਂਫ 10 ਗ੍ਰਾਮ, ਇਹ ਤੁਸੀਂ ਆਪਣੇ ਲੈ ਕੇ 1 ਚਮਚਾ ਰੋਜ਼ ਖਾਣਾ। ਜਿਹੜੀ ਕੋਈ ਜਨਾਨੀ ਜੇ ਨੂੰ ਲੋੜ ਹੈ, ਤਾਂ ਜੇ ਕੋਈ ਪ੍ਰੈਗਨੈਂਟ ਆ ਉਹਨੇ ਨਹੀਂ ਖਾਣਾ ਹੈਗਾ, ਤੇ ਨਾ ਕਿਸੇ ਨਕਸੂਰ ਆਉਂਦੀ ਹੋਵੇ ਉਹਨੇ ਨਹੀਂ ਖਾਣਾ ਹੈਗਾ। ਇਹ ਧਿਆਨ ਰੱਖਣਾ ਹੈਗਾ ਜੀ। ਜਾਂ ਫਿਰ ਤੁਸੀਂ ਲੈ ਸਕਦੇ ਬੀਜ ਕਾਸਣੀ ਤੇ ਮਕੋਹ ਦੇ ਬੀਜ, ਇਹ ਤੁਸੀਂ ਆਪਣੇ ਬਰਾਬਰ ਲੈਣੇ ਹੈਗੇ। 1 ਚਮਚਾ ਤੁਸੀਂ ਆਪਣੇ ਪਾਣੀ ਨਾਲ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਸਵੇਰ ਸ਼ਾਮ ਪੀ ਸਕਦੇ ਹੈਗੇ। ਇਹ ਜੇ ਸੋਜਾ ਹੈਗਾ ਪਿੰਡੇ ਉਹ ਵੀ ਠੀਕ ਕਰ ਦਿੰਦਾ, ਕੋਲੈਸਟਰੋਲ ਨੂੰ ਵੀ ਠੀਕ ਕਰ ਦਿੰਦਾ ਜੀ। ਕੋਲੈਸਟਰੋਲ ਵਾਲੇ ਤੁਸੀਂ ਔਲੇ ਦਾ ਜੂਸ, ਇਹ ਤੁਸੀਂ 30 ml ਜਾਂ 5-6 ਚਮਚੇ 1 ਗਲਾਸ ਪਾਣੀ ਵਿੱਚ ਪਾ ਕੇ, ਅੱਧਾ ਚਮਚਾ ਹਲਦੀ ਪਾ ਕੇ, ਇਹ ਤੁਸੀਂ ਪੀ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈ। ਜਾਂ ਫਿਰ ਜਿਹੜੀ ਮੇਥੀ ਹੁੰਦੀ ਹੈ, ਮੇਥੀ, ਉਹਨੂੰ 1 ਚਮਚਾ ਪਾਣੀ ਵਿੱਚ ਪਿਓ ਕੇ ਰਾਤ ਨੂੰ ਰੱਖ ਦਿਆ, ਸਵੇਰ ਨੂੰ ਉਹ ਖਾ ਲਿਆ, ਉਹ ਵੀ ਠੀਕ ਹੈਗਾ ਇਹਦੇ ਵਾਸਤੇ। ਫਿਰ ਅਜਨਾ ਪਾਊਡਰ ਵਧੀਆ ਚੀਜ਼ ਹੈਗੀ। ਅਜਨਾ ਪਾਊਡਰ ਤੁਸੀਂ 1 ਚਮਚਾ ਇਹਦੀ ਚਾਹ 1 ਚਮਚਾ ਦੀ ਚਾਹ ਜੀ ਬਣਾ ਕੇ ਉਹ ਪੀ ਲਈ। ਨਹੀਂ ਤਾਂ ਅਜਨਾ ਦੀਆਂ ਗੋਲੀਆਂ ਹੀ ਮਿਲ ਜਾਂਦੀਆਂ, ਅਜਨਾ ਰਿਸਟ ਵੀ ਮਿਲ ਜਾਂਦਾ ਹੈਗਾ। ਅਜਨਾ ਰਿਸਟ ਉਹਦੇ 20 ml ਲੈਣਾ ਹੈਗਾ, 4 ਚਮਚੇ, 3 ਚਮਚੇ 20 ml ਅਜਨਾ ਰਿਸਟ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਉਹਨੇ ਧਨੀਆ ਵੀ ਠੀਕ ਰਹਿੰਦਾ ਹੈਗਾ ਇਹਦੇ ਵਿੱਚ, ਕੋਲੈਸਟਰੋਲ ਘਟਾਉਣੇ ਨੂੰ। 1 ਚਮਚਾ ਧਨੀਆ ਰਾਤ ਨੂੰ 2 ਚਮਚੇ ਪਾਣੀ ਵਿੱਚ ਭਿਓ ਕੇ ਰੱਖ ਦਿਓ, ਸਵੇਰ ਨੂੰ ਉਹਨੇ ਚਾਹੇ ਤਾਂ ਉਬਾਲ ਕੇ ਪੀ ਲਓ, ਚਾਹੇ ਉਹਨੂੰ ਮੈਸ਼ ਜਿਹਾ ਕਰਕੇ ਹੱਥ ਨਾਲ ਛਾਣ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹ ਵੀ ਠੀਕ ਹੈਗੀ ਇਹਦੇ ਵਿੱਚੋਂ। ਚਲੋ ਠੀਕ ਹੈ ਜੀ। ਫਿਰ ਠੀਕ ਹੈ ਜੀ, ਧੰਨਵਾਦ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ, ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।